ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਅਪਡੇਟ ਕੈਲੀਫੋਰਨੀਆ, ਹਰਜੋਤ ਸਿੰਘ ਜੀ ਜੁੜ ਚੁੱਕੇ ਨੇ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਜੁੜੇ ਹੋਏ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 20 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ। ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਇਹਨਾਂ ਤੋਂ ਕਰਵਾ ਸਕਦੇ ਹੋ। ਕਾਲ 408-272-2500 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟੇਰਕੀਆਣਾ 415-909-0573। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਯੁਵਰਾਜ ਸਿੰਘ ਧਾਲੀਵਾਲ ਸੀਰੀਜ਼, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੈਂਟੀਕਾ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ 420 ਆ। ਬਹੁਤ ਵਾਰ ਜਿਹੜੇ ਮਰਵਾਨਾ ਪੀਣ ਵਾਲੇ ਆ ਉਹਨਾਂ ਦਾ ਦਿਨ ਗਿਣਿਆ ਜਾਂਦਾ ਤੇ ਅੱਜ ਕੈਲੀਫੋਰਨੀਆ ਦੇ ਲਾ ਮੇਕਰਸ ਨੇ ਇੱਕ ਨਵਾਂ ਬਿੱਲ ਜਿਹੜਾ ਆ ਉਹ ਪਾਸ ਕੀਤਾ ਆ, AB 1885। ਇਹ ਅਪਰੂਵ ਕੀਤਾ। ਅਸੈਂਬਲੀ ਬਿੱਲ ਦੇਖੋ, 19 ਜਾਣੇ ਇਹਦੇ ਹੱਕ ਸੀ, 0 ਜਾਣਾ ਅਗੇਂਸਟ ਸੀ। ਅਸੈਂਬਲੀ ਮੈਂਬਰ ਐਸ਼ ਕਾਲਰਾ ਜਿਹੜੇ ਸੈਨ ਹੋਜ਼ੇ ਤੋਂ ਹੈਗੇ ਆ, ਉਹ ਸਪਾਂਸਰ ਸੀ ਇਸ ਬਿੱਲ ਦੇ, ਜਿਹਦੇ ਮੁਤਾਬਕ ਹੁਣ ਕੁੱਤੇ ਤੇ ਬਿੱਲੀਆਂ ਵੀ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੂੰ ਭੰਗ ਕੈਨਵਸ ਡਾਕਟਰ ਵੱਲੋਂ ਪ੍ਰਸਕ੍ਰਾਈਬ ਕੀਤੀ ਜਾ ਸਕਦੀ ਹੈਗੀ ਆ। ਇਸ ਤੋਂ ਪਹਿਲਾਂ ਇੱਕ ਬਿੱਲ ਸੀਗਾ AB 1885। 1885 ਤੋਂ ਪਹਿਲਾਂ ਇੱਕ ਬਿੱਲ ਹੋਰ ਸੀਗਾ ਕੈਲੀਫੋਰਨੀਆ ਦੇ ਵਿੱਚ, ਜਿਹਦੇ ਮੁਤਾਬਕ ਉਸ ਬਿੱਲ ਦਾ ਨਾਮ 2215 ਸੀ। ਉਹ 2018 ਚ ਪਾਸ ਕੀਤਾ ਗਿਆ ਸੀ। ਉਹਦੇ ਮੁਤਾਬਕ ਜਿਹੜਾ ਵੈਟਰਨਰੀ ਡਾਕਟਰ ਆ, ਉਹ ਜਿਹੜੇ ਪੈਟਸ ਹੈਗੇ ਆ, ਕੁੱਤੇ ਬਿੱਲੀਆਂ ਜਾਂ ਜੋ ਵੀ, ਉਹਨਾਂ ਦੇ ਮਾਲਕਾਂ ਦੇ ਨਾਲ ਡਿਸਕਸ ਕਰ ਸਕਦਾ ਸੀ ਵੀ ਹਾਂ ਇਹਨਾਂ ਨੂੰ ਇਹ ਜਿਹੜਾ ਕੈਨਵਸ ਆ ਜਾਂ ਮਰਵਾਨਾ ਆ ਗੁੱਡ ਰਹੂਗਾ ਜਾਂ ਨਹੀਂ, ਤੇ ਪ੍ਰਸਕ੍ਰਾਈਬ ਨਹੀਂ ਕਰ ਸਕਦਾ ਸੀ। ਪਰ ਹੁਣ ਜਿਹੜਾ ਨਵਾਂ ਬਿੱਲ ਆ AB 1885, ਇਹਦੇ ਮੁਤਾਬਕ ਹੁਣ ਡਾਕਟਰਸ ਆ ਆਪਣੇ ਜਿਹੜੇ ਪੈਟਸ ਦੇ ਓਨਰ ਆ, ਉਹ ਉਹਨਾਂ ਦੇ ਲਈ ਪੈਟਸ ਨੂੰ, ਨਾ ਕਿ ਉਹਨਾਂ ਦੇ ਮਾਲਕਾਂ ਨੂੰ, ਪੈਟਸ ਦੇ ਲਈ ਜਿਹੜਾ ਆ ਕੈਨਵਸ ਜਾਂ ਮਰਵਾਨਾ ਭੰਗ ਕਹਿ ਲਓ, ਉਹ ਪ੍ਰਸਕ੍ਰਾਈਬ ਕਰ ਸਕਦੇ ਹੈਗੇ। ਜੀ ਦੱਸਦੇ ਜਾਈਏ, ਕਮੇਟੀ ਨੇ ਪਾਸ ਕੀਤਾ, ਅਜੇ ਸਦਨ ਦੇ ਵਿੱਚ ਪੇਸ਼ ਹੋਣਾ ਹੈ। ਸੋ ਸਦਨ 'ਚ ਪੇਸ਼ ਕਰਨ ਦੇ ਲਈ ਇਸ ਨੂੰ ਜਿਹੜੇ ਇਸ ਬਿੱਲ ਦੇ ਸੰਬੰਧਿਤ ਕਮੇਟੀ ਹੈਗੀ ਆ, ਅਸੈਂਬਲੀ ਬਿਜ਼ਨਸ ਪ੍ਰੋਫੈਸ਼ਨਸ ਕਮੇਟੀ, ਉਹਨੇ ਜਿਹੜੀ 19-0 ਯੂਨਾਨਿਮਸ ਵੋਟ ਦੇ ਨਾਲ ਅੱਗੇ ਜਿਹੜਾ ਉਹ ਤੋਰ ਦਿੱਤਾ ਹੈਗਾ ਹੈ। ਇੱਕ ਪਾਸੇ ਦੇਖੋ, ਕੈਲੀਫੋਰਨੀਆ ਦੇ ਵਿੱਚ ਕੁੱਤੇ ਬਿੱਲੇ ਦੀਆਂ ਜਿਹੜੀਆਂ ਉਹ ਮੌਜਾਂ ਲੱਗੀਆਂ ਆ, ਉਧਰ ਚਾਈਨਾ ਤੋਂ ਕੁੱਤਿਆਂ ਦੇ ਨਾਲ, ਪੈਟਸ ਦੇ ਨਾਲ ਸੰਬੰਧਿਤ ਮਾੜੀ ਖਬਰ ਆ ਰਹੀ ਆ। ਕਹਿੰਦੇ ਵੀ ਜਿਹੜੇ ਵੀ ਕੋਵਿਡ ਪੋਜ਼ਿਟਿਵ ਓਨਰਸ ਹੋ ਰਹੇ ਆ, ਉਹਨਾਂ ਦੇ ਪੈਟਸ ਨੂੰ ਧੜਾ ਧੜ ਜਿਹੜਾ ਉਹ ਮਾਰ ਕੇ ਗਾਰਬੇਜ ਬੈਗਸ ਦੇ ਵਿੱਚ ਸਿੱਟ ਰਹੇ ਆ। ਚੀਨ ਦੇ ਵਿੱਚ ਇਹ ਜਿਹੜੀ ਸਥਿਤੀ ਆ ਉਹ ਬਣੀ ਪਈ ਆ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਸ਼ੰਘਾਈ ਦੇ ਵਿੱਚ 25 ਮਿਲੀਅਨ ਲੋਕਾਂ ਨੂੰ ਉਹਨਾਂ ਨੇ ਤਾੜ ਕੇ ਰੱਖਿਆ ਸੀਗਾ, ਤੇ ਅੱਜ ਕੁਛ ਕੁ ਲੋਕਾਂ ਨੂੰ ਉਹਨਾਂ ਨੇ ਬਾਹਰ ਜਾਣ ਦਿੱਤਾ ਸੀਗਾ। ਪਰ ਇਹ ਇੱਕ ਨਵਾਂ ਜਿਹੜਾ ਕਹਿ ਲਓ ਵੀ ਲੋਕਡਾਊਨ ਦਾ, ਕੋਵਿਡ ਦਾ ਜਿਹੜਾ ਤਰੀਕਾ ਦੇਖਿਆ ਗਿਆ ਆ, ਵੀ ਇੱਕ ਪਾਸੇ ਲੋਕਾਂ ਨੂੰ ਅੰਦਰ ਤਾੜਿਆ ਤੇ ਉਹਨਾਂ ਦੇ ਜਿਹੜੇ ਪੈਟਸ ਹੈਗੇ ਆ, ਕਈਆਂ ਦਾ ਬਹੁਤ ਇਮੋਸ਼ਨਲ ਅਟੈਚਮੈਂਟ ਹੁੰਦੀ ਆਪੋ ਆਪਣੇ ਜਿਹੜੇ ਪੈਟਸ ਦੇ ਨਾਲ, ਵੀ ਚਾਈਨਾ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਕੁੱਤੇ ਬਿੱਲੀਆਂ ਨੂੰ, ਉਹਨਾਂ ਦੇ ਪੈਟਸ ਨੂੰ ਜਿਹੜਾ ਉਹ ਮਾਰ ਰਹੇ ਆ। ਸੋ ਹੈਸ਼ਟੈਗ ਉਹਨਾਂ ਨੇ ਚਲਾਇਆ ਸੀਗਾ, ਚਾਈਨਾ ਦਿਸ ਇਜ਼ ਪਿਓਰ ਈਵਲ। ਕਈ ਲੋਕਾਂ ਨੇ ਤਾਂ ਇਸ ਲੋਕਡਾਊਨ ਤੋਂ ਤੰਗ ਆ ਕੇ ਸੁਸਾਈਡ ਬਾਲਕਨੀਜ਼ ਚੋਂ ਛਾਲਾਂ ਵੀ ਜਿਹੜੀਆਂ ਉਹ ਕਹਿੰਦੇ ਮਾਰ ਦਿੱਤੀਆਂ ਸੀ। ਜੀ,
ਤੇ ਅਗਲੀ ਖਬਰ ਵੱਲ ਚਲੀਏ ਮਾਸਕ ਨੂੰ ਲੈ ਕੇ। ਅੱਜ ਵਾਈਟ ਹਾਊਸ ਨੇ ਜਿਹੜਾ ਅਪੀਲ ਕਰ ਦਿੱਤੀ ਆ ਉਸ ਜੱਜ ਦੇ ਰੂਲਿੰਗ ਦੇ ਅਗੇਂਸਟ, ਜਿਸ ਦੇ ਵਿੱਚ ਫੈਡਰਲ ਜੱਜ ਨੇ ਰੂਲ ਕੀਤਾ ਸੀ ਵੀ ਮਾਸਕ ਦੀ ਹੁਣ ਜ਼ਰੂਰਤ ਨਹੀਂ ਹੈਗੀ। ਬਹੁਤ ਸਾਰੀਆਂ ਜਿਹੜੀਆਂ 에ਅਰਲਾਈਨਸ ਆ ਉਹਨਾਂ ਨੇ ਵੀ ਕਹਿਤਾ ਸੀ ਵੀ ਨਹੀਂ, ਹੁਣ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ। ਟਰਾਂਸਪੋਰਟੇਸ਼ਨ ਦੇ ਵਿੱਚ ਵੀ ਵੱਖ-ਵੱਖ ਖਬਰਾਂ ਆ ਰਹੀਆਂ ਸੀ। ਅੱਜ CDC ਨੇ ਅਨਾਉਂਸ ਕੀਤਾ ਆ ਕਿ ਡਿਪਾਰਟਮੈਂਟ ਆਫ ਜਸਟਿਸ ਨੇ ਅਪੀਲ ਕਰ ਦਿੱਤੀ ਆ ਵੀ ਜਿਹੜਾ ਮਾਸਕ ਹੈਗਾ ਆ ਇਹ ਗੁੱਡ ਹੁੰਦਾ ਹੈਗਾ ਪਾਣਾ। ਇਹਦੇ ਨਾਲ ਜਿਹੜੀ ਆ ਕਰੋਨਾ ਫੈਲਣ ਤੋਂ ਉਹ ਜਿਹੜਾ ਉਹਦਾ ਘਟਾ ਹੁੰਦਾ ਹੈਗਾ। ਪਰ ਬਹੁਤ ਸਾਰੀਆਂ USA ਦੀਆਂ ਮੇਜਰ US ਦੀਆਂ 에ਅਰਲਾਈਨਸ ਉਹਨਾਂ ਨੇ ਸੋਮਵਾਰ ਨੂੰ ਹੀ ਅਨਾਉਂਸ ਕਰ ਦਿੱਤਾ ਸੀ, ਜਿਨ੍ਹਾਂ ਦੇ ਵਿੱਚ ਅਲਾਸਕਾ 에ਅਰਲਾਈਨ ਆ, ਅਲੇਜੈਂਟ ਆ, ਅਮਰੀਕਨ 에ਅਰਲਾਈਨ, ਡੈਲਟਾ, ਫਰੰਟੀਅਰ, ਹਵਾਈਨ, ਜੈਟ ਬਲੂ, ਸਾਊਥ ਵੈਸਟ, ਸਪਿਰਿਟ, ਸਨ ਕੰਟਰੀ 에ਅਰਲਾਈਨ, ਯੂਨਾਈਟਿਡ 에ਅਰਲਾਈਨਸ ਵੀ ਅਸੀਂ ਫੇਸ ਮਾਸਕ ਨਹੀਂ ਰਿਕੁਆਇਰ ਕਰਾਂਗੇ ਵਿਦਿਨ USA ਦੇ ਵਿੱਚ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਸੀ ਉਹ ਅਨਰੂਲੀ ਪੈਸੰਜਰ ਦੇ ਅਗੇਂਸਟ ਜਿਹੜੀ ਕੀਤੀ ਸੀ, ਉਹ ਕਹਿੰਦੇ ਵੀ ਉਸੇ ਤਰ੍ਹਾਂ ਰਹੂਗੀ। ਸੋ ਬਹੁਤ ਸਾਰੇ ਜਿਹੜੇ ਆਪਣੇ ਸਰੋਤੇ ਆ ਜਾਂ ਪੈਸੰਜਰਸ ਆ ਉਹਨਾਂ ਨੂੰ ਕੁਐਸਚਨ ਹੋਊਗਾ ਵੀ ਸਾਨੂੰ ਮਾਸਕ ਪਾਉਣਾ ਪਊਗਾ। ਆਪ ਜੀ ਸਾਡੀ ਮਰਜ਼ੀ ਆ ਪਾ ਸਕਦੇ, ਤੇ ਉਹ ਕਹਿੰਦੇ ਵੀ ਰਿਕੁਆਇਰ ਨਹੀਂ, ਪਰ ਜੇ ਤੁਸੀਂ ਪਾਉਣਾ ਚਾਹੁੰਦੇ ਆ ਉਹਦੇ ਵਿੱਚ ਕੋਈ ਇੱਦਾਂ ਦੀ ਰੋਕ ਨਹੀਂ ਹੈਗੀ। ਬਹੁਤ ਸਾਰੀਆਂ ਇੰਟਰਨੈਸ਼ਨਲ ਫਲਾਈਟਸ ਦੇ ਉੱਤੇ ਜਿਹੜਾ ਮਾਸਕ ਆ ਉਹ ਰਿਕੁਆਇਰ ਹੋਊਗਾ, ਕਿਉਂਕਿ ਜਿੱਥੇ ਜਾਣੀ ਆ ਫਲਾਈਟ ਹੋ ਸਕਦਾ ਉਸ ਮੁਲਕ ਦੇ ਵਿੱਚ ਉਹ ਰਿਕੁਆਇਰ ਹੋਵੇ। ਇਸ ਕਰਕੇ ਤੁਹਾਨੂੰ ਇਹ ਚੈੱਕ ਜ਼ਰੂਰ ਕਰਨਾ ਪੈਣਾ ਕਿੱਥੇ ਰਿਕੁਆਇਰ ਹੈਗਾ ਤੇ ਕਿੱਥੇ ਨਹੀਂ। ਜੀ ਬਿਲਕੁਲ, ਇਸੇ ਹੀ ਸੰਬੰਧ ਦੇ ਵਿੱਚ ਬੇਰੀਏ ਦੀਆਂ ਬਹੁਤ ਸਾਰੀਆਂ ਜਿਹੜੀਆਂ ਟਰਾਂਜ਼ਿਟ ਏਜੰਸੀਜ਼, ਜਿਨ੍ਹਾਂ 'ਚ VTA, ਬਾਟ, ਕੈਲਟ੍ਰੇਨ, SF ਮਿਊਨੀ, ਉਹਨਾਂ ਨੇ ਅਨਾਉਂਸ ਕਰ ਦਿੱਤਾ ਹੈ ਵੀ ਉਹ ਵੀ ਆਪਣੇ ਮਾਸਕ ਮੈਂਡੇਟਸ ਆ ਉਹਨਾਂ ਨੂੰ ਐਂਡ ਕਰਨ ਜਾ ਰਹੇ ਆ। ਸੋ ਉਸ ਫੈਡਰਲ ਜੱਜ ਦੀ ਜਿਹੜੇ ਇੱਕ ਫੈਸਲੇ ਤੋਂ ਬਾਅਦ ਦੇ ਵਿੱਚ ਨੈਸ਼ਨਲ ਮਾਸਕ ਰਿਕੁਆਇਰਮੈਂਟ ਆ ਉਸ ਨੂੰ ਸਟ੍ਰਾਈਕ ਡਾਊਨ ਕਰ ਦਿੱਤਾ ਗਿਆ ਸੀਗਾ। ਸੋ ਇਹ ਉਸ ਤੋਂ ਕੁਛ ਦਿਨਾਂ ਬਾਅਦ ਉਹਨਾਂ ਨੇ ਅੱਜ ਅਨਾਉਂਸ ਇਹ ਕਰ ਦਿੱਤਾ ਆ। ਸੋ ਸੈਂਟਾ ਕਲੈਰਾ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਦੇ ਨਾਲ ਹੋਰ ਇੱਥੋਂ ਦੀਆਂ ਜਿਹੜੀਆਂ ਟਰਾਂਜ਼ਿਟ ਕੰਪਨੀਜ਼ ਆ ਉਹਨਾਂ ਨੇ ਵੀ ਇਸ ਨੂੰ ਬੰਦ ਕਰ ਦਿੱਤਾ। ਸੋ ਮਾਸਕ ਦੀ ਰਿਕੁਆਇਰਮੈਂਟ ਜਿਹੜੀ ਉਹ ਹੁਣ ਅੱਗੇ ਨਹੀਂ ਹੋਵੇਗੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਟ੍ਰੈਜਰੀ ਸਕੱਤਰ ਯੈਨਟ ਯੈਲਨ ਜਿਹੜੇ ਆ ਤੇ ਹੋਰ ਜਿਹੜੇ ਫਾਈਨੈਂਸ ਮਿਨਿਸਟਰਸ ਆ ਉਹਨਾਂ ਨੇ G20 ਦੀ ਮੀਟਿੰਗ ਦੇ ਵਿੱਚ ਉਸ ਟਾਈਮ ਵਾਕਆਊਟ ਕਰ ਦਿੱਤਾ ਜਦੋਂ ਰੂਸ ਦੇ ਜਿਹੜੇ ਲੋਕ ਆ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਸੀ। ਬਾਈਡਨ ਪ੍ਰਸ਼ਾਸਨ ਨੇ ਪਹਿਲਾਂ ਵੀ ਜਿਹੜਾ ਉਹ ਆਖਿਆ ਸੀਗਾ ਵੀ ਰੂਸ ਨੂੰ ਇਸ ਮੀਟਿੰਗਸ ਦੇ ਵਿੱਚ ਨਹੀਂ ਆਉਣਾ ਚਾਹੀਦਾ, ਤੇ ਜੇ ਆਉਂਦੇ ਆ ਤੇ ਅਸੀਂ ਵਾਕਆਊਟ ਕਰਾਂਗੇ। US ਦੇ ਨਾਲ UK, ਕੈਨੇਡਾ ਨੇ ਵੀ ਇਸ ਵਾਕਆਊਟ ਦੇ ਵਿੱਚ ਹਿੱਸਾ ਲਿਆ। ਕਹਿੰਦੇ ਵੀ ਇਹਨਾਂ ਅਧਿਕਾਰੀਆਂ ਨੇ ਇਹ ਫੈਸਲਾ ਜਿਹੜਾ ਲਿਆ ਆ ਵੀ ਕਿਉਂਕਿ ਯੂਕਰੇਨ ਦੇ ਉੱਤੇ ਰੂਸ ਦੇ ਦੁਆਰਾ ਹਮਲਾ ਕੀਤਾ ਗਿਆ ਆ। ਸੋ ਵਾਸ਼ਿੰਗਟਨ DC ਦੇ ਵਿੱਚ ਹੀ ਇਹ ਸੈਸ਼ਨ ਚੱਲ ਰਿਹਾ ਹੈਗਾ ਆ। ਕੈਨੇਡਾ ਦੇ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ, ਉਹਨਾਂ ਨੇ ਕਿਹਾ ਵੀ ਮੁਲਕ ਦੀਆਂ ਜਿੰਨੀਆਂ ਦੁਨੀਆ ਦੀਆਂ ਜਿੰਨੀਆਂ ਵੀ ਡੈਮੋਕ੍ਰੇਸੀਜ਼ ਆ ਉਹ ਹੱਥ ਤੇ ਹੱਥ ਧਰ ਕੇ ਨਹੀਂ ਬੈਠਣਗੀਆਂ ਰਸ਼ੀਅਨ ਅਗਰੈਸ਼ਨ ਤੇ ਵਾਰ ਕ੍ਰਾਈਮਸ ਦੇ ਉਲਟ। ਸੋ ਉਸ ਦੇ ਉਲਟ ਇਹਨਾਂ ਨੇ ਜਿਹੜਾ ਆ G20 ਦੀ ਮੀਟਿੰਗ ਦੇ ਵਿੱਚ ਵਾਕਆਊਟ ਕਰ ਦਿੱਤਾ ਜਦ ਰਸ਼ੀਅਨ ਅਧਿਕਾਰੀ ਬੋਲਣ ਲੱਗੇ। ਇਸੇ ਤਰ੍ਹਾਂ ਅੱਜ ਅਮਰੀਕਾ ਨੇ ਇੱਕ ਵਾਰੀ ਫੇਰ ਹੋਰ ਸੈਂਕਸ਼ਨਸ ਰਸ਼ੀਆ ਦੇ ਉੱਤੇ ਲਾ ਦਿੱਤੀਆਂ ਆ। ਰਸ਼ੀਆ ਦੀ ਇੱਕ ਕਮਰਸ਼ੀਅਲ ਬੈਂਕ, ਇੱਕ ਵਰਚੁਅਲ ਕਰੰਸੀ ਮਾਈਨਿੰਗ ਕੰਪਨੀ ਤੇ ਹੋਰ ਰਸ਼ੀਆ ਦੇ 40 ਦੇ ਕਰੀਬ ਜਿਹੜੇ ਅਮੀਰ ਓਲੀਗਾਰਚ ਹੈਗੇ ਆ, ਜਿਹੜੇ ਅਮੀਰ ਲੋਕ ਆ, ਉਹਨਾਂ ਦੇ ਉੱਤੇ ਸੈਂਕਸ਼ਨਸ ਲਾਈਆਂ ਹੈਗੀਆਂ ਆ। ਟ੍ਰੇਰੀ ਜਿਹੜੇ ਆ ਉਹ ਕਹਿੰਦੇ ਵੀ ਕਿਸੇ ਨੂੰ ਵੀ ਟਾਰਗੇਟ ਕਰ ਸਕਦਾ ਜਿਹੜਾ ਕੋਈ ਕੋਸ਼ਿਸ਼ ਕਰਦਾ ਆ ਵੀ ਸੈਂਕਸ਼ਨਸ ਨੂੰ ਤੋੜ ਕੇ ਜਾਂ ਉਹਨਾਂ ਨੂੰ ਸਿੱਧੀ ਜਿਹੜੀ ਆ ਡੀਲ ਕਰਦਾ, ਤੇ ਉਹਨਾਂ ਦਾ ਅਸਰ ਨਹੀਂ ਹੁੰਦਾ ਹੈਗਾ। ਰਸ਼ੀਅਨ ਐਮਬੈਸੀ ਵਾਸ਼ਿੰਗਟਨ ਨੇ ਹਜੇ ਇਹਦੇ ਬਾਰੇ ਕੋਈ ਰਿਸਪੌਂਸ ਨਹੀਂ ਦਿੱਤਾ, ਪਰ USA ਨੇ ਸਭ ਤੋਂ ਪਹਿਲਾਂ ਜਿਹੜੀਆਂ ਸੈਂਕਸ਼ਨਸ ਆ ਫਰਵਰੀ 24 ਨੂੰ ਲਾਣੀਆਂ ਸ਼ੁਰੂ ਕਰ ਦਿੱਤੀਆਂ ਸੀ, ਜਦੋਂ ਤੋਂ ਹੀ ਰਸ਼ੀਆ ਨੇ ਯੂਕਰੇਨ ਦੇ ਵਿੱਚ ਅਟੈਕ ਕਰਨਾ ਸ਼ੁਰੂ ਕੀਤਾ ਸੀਗਾ। ਸੋ ਅੱਜ ਦੇ ਜਿਹੜੀ ਮੂਵ ਸੀ ਉਹ ਰਸ਼ੀਆ ਦੀ ਜਿਹੜੀ ਵਰਚੁਅਲ ਕਰੰਸੀ ਮਾਈਨਿੰਗ ਇੰਡਸਟਰੀ ਆ, ਜਿਹੜੀ ਕਿ 3rd ਲਾਰਜੈਸਟ ਦੁਨੀਆ ਦੇ ਵਿੱਚ ਹੈਗੀ ਆ, ਉਸ ਦੇ ਉੱਤੇ ਸੈਂਕਸ਼ਨਸ ਲਾਈਆਂ ਗਈਆਂ ਹੈਗੀਆਂ। ਜੀ ਉਧਰ ਰੂਸ ਦੇ ਪੁਤਿਨ ਨੇ ਰੂਸੀ ਸਟਾਕਸ ਨੂੰ ਦੁਨੀਆ ਦੇ ਹੋਰ ਸਟਾਕ ਐਕਸਚੇਂਜ ਚੋਂ
ਕੱਢਣ ਦੇ ਲਈ, ਉਸ ਦੇ ਵਿੱਚੋਂ ਬਾਹਰ ਕੱਢਣ ਦੀ ਜਿਹੜੀ ਉਹ ਗੱਲ ਆਖੀ ਆ। ਕਹਿੰਦੇ ਉਸ ਦੇ ਕਰਕੇ ਬਹੁਤ ਸਾਰੇ ਜਿਹੜੇ ਰੂਸੀ ਖਾਸ ਕਰਕੇ ਓਲੀਗਾਰਕਸ ਆ ਜਾਂ ਬਿਜ਼ਨਸਮੈਨ ਆ, ਬਿਜ਼ਨਸ ਪਰਸਨ ਆ, ਉਹਨਾਂ ਨੂੰ ਨੁਕਸਾਨ ਜਿਹੜਾ ਉਹ ਹੋ ਸਕਦਾ ਆ। ਅਗਲੀ ਗੱਲ ਕਰਦੇ ਜਾਈਏ, ਸਾਡੇ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਨੇ ਗੈਵਿਨ ਨਿਊਸਮ, ਉਹਨਾਂ ਨੇ ਕਹਿੰਦੇ ਚੁੱਪ ਚੁਪੀਤੇ ਇੱਕ ਫੈਸਲਾ ਲੈ ਲਿਆ ਜਿਸ ਦੇ ਨਾਲ ਜਿਹੜੀ ਸੈਂਟਰਲ ਕੋਵਿਡ-19 ਦੀ ਲੈਬੋਰਟਰੀ ਹੈਗੀ ਆ, ਉਸ ਨੂੰ ਉਹ ਹੁਣ ਬੰਦ ਕਰਨ ਜਾ ਰਹੇ ਆ। ਇਹ ਉਸ ਟਾਈਮ ਦੇ ਉੱਤੇ ਵਿਵਾਦਾਂ 'ਚ ਘਿਰੀ ਸੀ ਜਦ ਇਸ ਦੇ ਲਈ ਨੋ ਬਿਡ ਕਾਂਟਰੈਕਟ $1.7 ਬਿਲੀਅਨ ਦਾ ਗਲੋਬਲ ਹੈਲਥ ਕੇਅਰ ਜਾਇੰਟ ਪਰਕਿਨ ਐਲਮਰ ਨੂੰ ਦੇ ਦਿੱਤਾ ਗਿਆ ਸੀਗਾ। ਹੁਣ ਜਿਹੜੇ ਕੈਲੀਫੋਰਨੀਆ ਵਾਲੇ ਆਪਣਾ ਕਾਂਟਰੈਕਟ ਵੀ ਆ, ਉਸ ਨੂੰ ਵੀ ਇਸ ਕੰਪਨੀ ਦੇ ਨਾਲ ਰੱਦ ਕਰਨ ਜਾ ਰਹੇ ਹੈਗੇ ਆ। ਸਟੇਟ ਨੇ ਇਸ ਕਲੋਜ਼ਰ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਪਹਿਲੋਂ ਵਿਵਾਦ ਦੀਆਂ ਪ੍ਰੋਬਲਮ ਸੀ, ਉਸ ਦੀ ਕੋਈ ਹਵਾਲਾ ਤਾਂ ਨਹੀਂ ਇਸ ਦੇ ਬਾਬਤ ਦਿੱਤਾ। ਕੈਪ ਰੇਡੀਓ ਨੂੰ 31 ਮਾਰਚ ਦੀ ਇੱਕ ਚਿੱਠੀ ਜਿਹੜੀ ਪ੍ਰਾਪਤ ਹੋਈ ਹੈ, ਜਿਸ ਦੇ ਵਿੱਚ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਉਹ ਨੋਟੀਫਾਈ ਕਰ ਰਹੀ ਹੈ ਇਸ ਕੰਪਨੀ ਨੂੰ, ਪਰਕਿਨ ਐਲਮਰ ਨੂੰ, ਵੀ ਉਹਨਾਂ ਦਾ ਕਾਂਟਰੈਕਟ 45 ਦਿਨਾਂ ਦੇ ਵਿੱਚ ਉਹ ਖਤਮ ਹੋਣ ਜਾ ਰਿਹਾ ਆ। ਕਹਿੰਦੇ ਵੀ ਇਸ ਐਗਰੀਮੈਂਟ ਦੇ ਵਿੱਚ ਅਜਿਹੇ ਮਾਪਦੰਡ ਲਿਖੇ ਹੋਏ ਸੀਗੇ। ਸੋ ਟਰਮੀਨੇਸ਼ਨ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਆਇਆ ਹੈਗਾ ਆ ਜਦ ਕੋਵਿਡ-19 ਦੇ ਬਾਬਤ ਬਹੁਤ ਸਾਰੇ ਜਿਹੜੀਆਂ ਮੈਂਡੇਟਸ ਆ ਹੌਲੀ ਹੌਲੀ ਖਤਮ ਹੋਣ ਜਾ ਰਹੀਆਂ ਆ। ਉੱਦਾਂ ਇਸ ਕਾਂਟਰੈਕਟ ਦੀ ਸਮੇਂ ਸੀਮਾ ਅਕਤੂਬਰ ਤੱਕ ਰਹਿਣੀ ਸੀਗੀ। 2020 ਦੇ ਵਿੱਚ ਨਵੰਬਰ ਦੇ ਵਿੱਚ ਇਹਨਾਂ ਨੂੰ ਇਹ ਕਾਂਟਰੈਕਟ ਦਿੱਤਾ ਗਿਆ ਸੀ, ਜਿਸ ਵਿੱਚ ਕੈਲੀਫੋਰਨੀਆ ਨੇ ਪਰਕਿਨ ਐਲਮਰ ਨੂੰ $716 ਮਿਲੀਅਨ ਦਿੱਤੇ ਸੀ ਤੇ ਨਾਲ ਦੇ ਨਾਲ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ $684 ਮਿਲੀਅਨ ਰੀਇੰਬਰਸ ਕੀਤੇ ਸੀ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਅਜੇ ਤੱਕ ਇਸ ਦੇ ਅਪਡੇਟਡ ਫਿਗਰਸ ਆ ਉਹ ਨਹੀਂ ਦਿੱਤੇ ਹੈਗੇ। ਸੋ ਕਹਿੰਦੇ ਵੀ ਇਹ ਹੁਣ ਓਵਰਆਲ ਲੈਬ ਆ, ਇਹ ਡਿਫੰਕਟ ਜਿਹੜੀ ਉਹ ਹੋ ਜਾਊਗੀ। ਮਿਲੀਅਨਸ ਆਫ $25 ਮਿਲੀਅਨ ਇਸ ਲੈਬ ਨੂੰ ਬਣਾਉਣ ਦੇ ਉੱਤੇ ਲਗਾਇਆ ਗਿਆ ਸੀਗਾ ਤੇ ਮਿਡ ਮੇ ਤੱਕ ਕਹਿੰਦੇ ਆ ਡਿਫੰਕਟ ਹੋ ਜਾਊਗੀ। ਉਸ ਤੋਂ ਬਾਅਦ ਦੇ ਵਿੱਚ ਭਵਿੱਖ ਕੀ ਹੋਊਗਾ, ਇਸ ਦੇ ਬਾਰੇ ਅਜੇ ਕੁਝ ਵੀ ਪਤਾ ਨਹੀਂ ਹੈਗਾ। ਜੀ, ਅਗਲੀ ਖਬਰ ਲੰਡਨ ਤੋਂ ਆ ਰਹੀ ਹੈ, ਜਿੱਥੇ ਕਿ ਜੂਲੀਅਨ ਅਸਾਂਜ, ਸਾਰਿਆਂ ਨੂੰ ਪਤਾ ਹੈ ਵਿਕੀਲੀਕਸ ਦਾ ਫਾਊਂਡਰ, ਉਸ ਨੂੰ ਅਮਰੀਕਾ ਬਹੁਤ ਲੰਮੇ ਸਮੇਂ ਤੋਂ ਐਕਸਟ੍ਰਾਡਾਈਟ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਅੱਜ ਲੰਡਨ ਦੀ ਕੋਰਟ ਨੇ ਇੱਕ ਆਰਡਰ ਇਸ਼ੂ ਕਰ ਦਿੱਤਾ, ਜਿਹਦੇ ਮੁਤਾਬਕ ਜੂਲੀਅਨ ਅਸਾਂਜ ਨੂੰ ਅਮਰੀਕਾ ਨੂੰ ਜਿਹੜਾ ਆ ਲਿਆਂਦਾ ਜਾ ਸਕਦਾ ਹੈਗਾ ਆ। ਉਸ ਦੇ ਉੱਤੇ ਐਸਪੀਓਨਾਜ ਐਕਟ ਦੇ ਅੰਡਰ ਚਾਰਜਸ ਯੂਐਸਏ ਦੇ ਵਿੱਚ ਚੱਲ ਰਹੇ ਹੈਗੇ ਆ। ਯੂਕੇ ਦੀ ਹੋਮ ਸੈਕਟਰੀ ਪ੍ਰੀਤੀ ਪਟੇਲ ਨੇ ਇਸ ਦੇ ਉੱਤੇ ਰਬੜ ਸਟੈਂਪ ਕਹਿੰਦੇ ਆਪਣੀ ਲਾ ਦਿੱਤੀ ਹੈਗੀ ਆ। ਸਾਂਝੇ ਅਪੀਲ ਜ਼ਰੂਰ ਕਰ ਸਕਦਾ, ਪਰ ਬਹੁਤ ਲੰਮੇ ਸਮੇਂ ਤੋਂ ਇਹ ਉਹਦਾ ਜਿਹੜਾ ਕੇਸ ਚੱਲ ਰਿਹਾ ਆ। ਯੂਐਸਏ ਦੇ ਵਿੱਚ 18 ਦੇ ਕਰੀਬ ਕ੍ਰਿਮੀਨਲ ਚਾਰਜਸ ਵਿਕੀਲੀਕਸ ਦੇ ਜਿਹੜਾ ਫਾਊਂਡਰ ਆ ਉਹਦੇ ਉੱਤੇ ਹੈਗੇ ਆ, ਜਿਸ ਨੇ ਹਜ਼ਾਰਾਂ ਦੇ ਹਿਸਾਬ ਨਾਲ ਕਲਾਸੀਫਾਈਡ ਫਾਈਲਸ ਤੇ ਹੋਰ ਜਿਹੜੀਆਂ ਡਿਪਲੋਮੈਟਿਕ ਕੇਬਲਸ ਹੁੰਦੀਆਂ ਆ ਉਹ 2010 ਦੇ ਵਿੱਚ ਰਿਲੀਜ਼ ਕਰ ਦਿੱਤੀਆਂ ਸੀਆਂ। ਤੇ ਜੇ ਜੂਲੀਅਨ ਅਸਾਂਜੇ ਯੂਐਸਏ 'ਚ ਆ ਜਾਂਦਾ ਆ ਤੇ ਉਸ ਦਾ ਟਰਾਇਲ ਚੱਲਦਾ ਹੈ ਤੇ ਉਸ ਨੂੰ 175 ਸਾਲਾਂ ਦੀ ਸਜ਼ਾ ਹੋ ਸਕਦੀ ਹੈ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਵਰਾਈਜ਼ਨ ਦੀ ਅੱਜ ਸਰਵਿਸ ਵੈਸਟ ਕੋਸਟ ਦੇ ਵਿੱਚ ਕਾਫੀ ਚਿਰ ਜਿਹੜੀ ਉਹ ਠੱਪ ਰਹੀ। ਸੈਕਰਾਮੈਂਟੋ, LA, ਫੀਨਿਕਸ, ਡੈਨਵਰ, ਵੇਗਸ, ਰੀਨੋ, ਸਿਆਟਲ, ਟਸਕਨ, ਸਪੋਕਨ ਦੇ ਵਿੱਚ ਕਹਿੰਦੇ ਵੀ ਲੋਕਾਂ ਨੂੰ ਵਰਾਈਜ਼ਨ ਦੇ ਜਿਹੜੇ ਉਪਭੋਗਤਾ ਸੀਗੇ ਉਹਨਾਂ ਨੂੰ ਕਾਲ ਕਰਨ ਦੇ ਵਿੱਚ ਦਿੱਕਤਾਂ ਆਈਆਂ। ਵਰਾਈਜ਼ਨ ਨੇ ਕਿਹਾ ਵੀ ਫਾਈਬਰਸ ਦੇ ਇਸ਼ੂ ਕਰਕੇ ਇਹ ਪ੍ਰੋਬਲਮ ਉਹ ਆਈ ਆ ਤੇ ਬਾਅਦ ਦੇ ਵਿੱਚ ਕਹਿੰਦੇ ਆ ਵੀ ਹੁਣ ਇਸ ਨੂੰ ਠੀਕ ਕਰਨ ਵੱਲ ਕੰਮ ਚੱਲ ਰਿਹਾ ਹੈ। ਇੱਥੋਂ ਤੱਕ ਉਹਨਾਂ ਨੇ ਕਿਹਾ ਵੀ ਵਰਾਈਜ਼ਨ ਦੇ ਇੰਜੀਨੀਅਰਸ ਨੇ ਆਇਡੈਂਟੀਫਾਈ ਕਰਕੇ ਇਸ ਸਮੱਸਿਆ ਨੂੰ ਸੁਲਝਾ ਦਿੱਤਾ ਆ। ਸੋ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਇਹਨਾਂ ਦੇ ਕਸਟਮਰਸ ਆ ਉਹ ਇਸ ਦੀ ਜਿਹੜੀ ਆਊਟੇਜ ਦੇ ਕਰਕੇ ਉਹਨਾਂ ਨੂੰ ਮਾੜੀ ਸਰਵਿਸ ਦਾ ਜਿਹੜੀ ਉਹ ਐਕਸਪੀਰੀਅੰਸ ਕਰਨੀ ਪਈ ਹੈਗੀ ਆ। ਜੀ, ਅਗਲੀ ਖਬਰ ਇੱਕ ਕੈਲੀਫੋਰਨੀਆ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ, ਲਾਸ ਐਂਜਲਸ ਸਾਈਡ ਦੇ ਵਿੱਚ ਫਰਵਰੀ 22 2020 ਨੂੰ ਇੱਕ ਬੱਸ ਦਾ ਬਹੁਤ ਬੁਰਾ ਐਕਸੀਡੈਂਟ ਹੋਇਆ ਸੀ ਹਾਈਵੇ 15 ਦੇ ਉੱਤੇ, ਜਿਹੜੀ ਕਿ ਬੱਸ ਲਾਸ ਐਂਜਲਸ ਤੋਂ ਸੈਨ ਡੀਗੋ ਨੂੰ
ਜਾ ਰਹੀ ਸੀ ਤੇ ਉਸ ਦੀ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਸੀ ਤੇ ਇਨਵੈਸਟੀਗੇਸ਼ਨ ਟੀਮ ਜਿਹੜੀ ਕਿ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਸੈਟਅਪ ਕੀਤੀ ਗਈ ਸੀ, ਉਹਨਾਂ ਨੇ ਆਪਣੀ ਰਿਪੋਰਟ ਅੱਜ ਜਾਰੀ ਕੀਤੀ ਆ। ਉਹਦੇ ਮੁਤਾਬਕ ਇਹ ਜਿਹੜੀ ਬੱਸ ਸੀ ਇਹ ਬਹੁਤ ਹਾਈ ਸਪੀਡ ਤੇ ਜਾ ਰਹੀ ਸੀ ਤੇ ਉਸ ਦੇ ਟਾਇਰ ਵੀ ਜਿਹੜੇ ਵੌਰਨ ਆਊਟ ਸੀਗੇ, ਥੋੜੇ ਪਾਟੇ ਹੋਏ ਸੀਗੇ ਤੇ ਜਦੋਂ ਇਹ ਬੱਸ ਕ੍ਰੈਸ਼ ਹੋਈ ਉਹਦੇ ਨਾਲ ਬੱਸ ਦੀਆਂ ਜਿਹੜੇ ਉਲਟੀਆਂ ਮਾਰੀਆਂ, ਬੱਸ ਨੇ ਪਲਟੀਆਂ ਮਾਰੀਆਂ ਜ਼ਿਆਦੇ ਤੇ ਕਾਫੀ ਸਾਰੇ ਲੋਕਾਂ ਦੇ ਜਿਹੜੀਆਂ ਸੱਟਾਂ ਵੀ ਲੱਗੀਆਂ ਸੀ ਤੇ ਬਹੁਤ ਸਾਰੇ ਲੋਕ ਬੱਸ ਤੋਂ ਬਾਹਰ ਡਿੱਗ ਪਏ ਸੀ। ਇੱਕ ਜਾਣੇ ਦੀ ਜਿਹੜੀ ਆ ਉਸ ਟਾਈਮ ਦੇ ਉੱਤੇ ਮੌਤ ਹੋ ਗਈ ਸੀ। ਇਹ ਇੰਟਰਸਟੇਟ 15 ਪਾਲਾ ਮੇਸਾ ਜਿਹੜੀ ਕਿ ਇੱਕ ਅਨਇਨਕਾਰਪੋਰੇਟਡ ਕਮਿਊਨਿਟੀ ਹੈਗੀ 45 ਮੀਲ ਨਾਰਥ ਆਫ ਸੈਨ ਡੀਗੋ ਤੇ ਨਾਰਥ ਕਾਉਂਟੀ ਦੀ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਸਪੋਕਸਪਰਸਨ ਜੌਨ ਚੋਈ ਨੇ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਦਿੱਤੀ ਹੈਗੀ ਆ। ਜੀ, ਸੈਕਰਾਮੈਂਟੋ ਵਿੱਚ ਕੁਛ ਵੀਕ ਪਹਿਲਾਂ ਜਿਹੜੀ ਕੈਪੀਟਲ ਦੇ ਨਜ਼ਦੀਕ ਗੈਂਗ ਰਿਲੇਟਿਡ ਮਾਸ ਸ਼ੂਟਿੰਗ ਹੋਈ ਸੀ, ਜਿਸ ਵਿੱਚ ਕਈ ਲੋਕ ਮਰ ਗਏ ਸੀ ਤੇ ਕਈ ਲੋਕ ਗੰਭੀਰ ਰੂਪ 'ਚ ਜ਼ਖਮੀ ਹੋਏ ਸੀ। ਉਹਨਾਂ ਵਿੱਚੋਂ 5 ਚੋਂ ਇੱਕ ਜਣਾ ਜਿਹੜਾ ਸਸਪੈਕਟਡ ਗਨਮੈਨ ਹੈਗਾ ਆ, ਸਮਾਈਲੀ ਮਾਰਟਿਨ, ਜੋ ਜਿਸ ਦੇ ਖੁਦ ਵੀ ਸੱਟਾਂ ਜਿਹੜੀਆਂ ਲੱਗੀਆਂ ਸੀਗੀਆਂ ਉਹ ਜ਼ੇਰੇ ਇਲਾਜ ਸੀਗਾ ਤੇ ਕਹਿੰਦੇ ਉਸ ਨੂੰ ਹਸਪਤਾਲ ਤੋਂ ਹੁਣ ਛੁੱਟੀ ਮਿਲ ਗਈ ਆ। ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਇਸ ਨੇ ਕਥਿਤ ਤੌਰ ਦੇ ਉੱਤੇ 28 ਗੋਲੀਆਂ ਇਸ ਗਨ ਫਾਈਟ ਦੇ ਵਿੱਚ, ਮਾਸ ਸ਼ੂਟਿੰਗ ਦੇ ਵਿੱਚ ਚਲਾਈਆਂ, ਕਹਿੰਦੇ ਜਿਹੜੀਆਂ ਦੋ ਲੋਕਲ ਗੈਂਗਸ ਦੇ ਦਰਮਿਆਨ ਹੋਈਆਂ ਆ। ਇਹ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਆ। ਸੈਕਰਾਮੈਂਟੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਐਨ ਮੈਰੀ ਸ਼ੂਬਰਟ ਆ, ਉਹਨਾਂ ਨੇ ਇਸ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈਗੀ ਆ। ਗ੍ਰੈਂਡ ਬਲੌਕ ਕ੍ਰਿਪਸ ਕਰਕੇ ਇਹ ਇੱਕ ਗੈਂਗ ਜਾਣਿਆ ਜਾਂਦਾ ਆ, ਜਿਸ ਦਾ ਇਹ ਮੈਂਬਰ ਹੈਗਾ ਆ। ਕਹਿੰਦੇ ਵੀ 2 ਜਣਿਆਂ ਦੇ ਦਰਮਿਆਨ, ਸਮਾਈਲੀ ਤੇ ਜੋਸ਼ੂਆ ਹੋਏ, ਇੱਕ ਦਾ ਜਿਹੜਾ ਰਾਈਵਲ ਗੈਂਗ ਹੈਗਾ ਆ ਉਸ ਦੇ ਮੈਂਬਰਸ ਦੇ ਦਰਮਿਆਨ ਜਿਹੜੀ ਆਰਗੂਮੈਂਟ ਹੋਈ, ਝੜਪ ਇੰਨੀ ਕੁ ਜ਼ਿਆਦਾ ਵਧੀ ਵੀ ਮਾਸ ਸ਼ੂਟਿੰਗ ਦੇ ਵਿੱਚ ਜਿਹੜੀ ਉਹ ਬਦਲ ਗਈ, ਜਿਸ ਦੇ ਵਿੱਚ ਕਈ ਲੋਕਾਂ ਦੀ ਜਿਹੜੀ ਜਾਨ ਆ ਉਹ ਚਲੇ ਗਈ ਸੀ। ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੇ ਆ ਰਹੀ ਹੈ, ਜਿੱਥੇ ਕਿ ਹੁਣ ਮੇਅਰ ਦੀ ਇਲੈਕਸ਼ਨ ਹੋਣੀ ਹੈ ਇਸ ਸਾਲ, ਕਿਉਂਕਿ ਪਹਿਲੇ ਮੇਅਰ ਸੈਮ ਲਿਕਾਰਡੋ ਉਹਨਾਂ ਦੀ ਟਰਮ ਖਤਮ ਹੋ ਜਾਣੀ ਆ। ਅੱਜ ਸੈਨੋਜ਼ੇ ਦੇ ਇੱਕ ਮੇਅਰਲ ਕੈਂਡੀਡੇਟ ਸਿੰਡੀ ਸ਼ਾਹਵੇਜ਼, ਉਹ ਪਹਿਲਾਂ ਵਾਈਸ ਮੇਅਰ ਵੀ ਰਹਿ ਚੁੱਕੇ ਆ, ਸੁਪਰਵਾਈਜ਼ਰ ਵੀ, ਤੇ ਉਹਨਾਂ ਨੂੰ 49ers ਦੇ ਜਿਹੜੇ CEO ਆ ਜੈਡ ਯਾਰਕ ਤੇ ਪ੍ਰੈਜ਼ੀਡੈਂਟ ਐਲ ਗੁਡੋ, ਉਹਨਾਂ ਨੇ ਅੰਡੋਰਸ ਕਰ ਦਿੱਤਾ ਤੇ $3 ਲੱਖ ਤੱਕ ਵੀ ਉਹਨਾਂ ਦੀ ਕੈਂਪਿੰਗ ਦੇ ਲਈ ਖਰਚਣ ਦੇ ਲਈ ਉਹਨਾਂ ਨੇ ਪ੍ਰੋਮਿਸ ਕੀਤਾ ਹੈਗਾ ਆ। ਸਿੰਡੀ ਸ਼ਾਹਵੇਜ਼ ਜਦੋਂ ਕਰੋਨਾ ਵਾਇਰਸ ਬਹੁਤ ਪੀਕ ਤੇ ਸੀ, ਉਸ ਟਾਈਮ ਦੇ ਉੱਤੇ ਉਹਨਾਂ ਨੇ ਕਮਿਊਨਿਟੀ ਦੀਆਂ ਕਈ ਜਿਹੜੀਆਂ ਆਰਗੇਨਾਈਜੇਸ਼ਨ ਸੀਗੀਆਂ ਉਹਨਾਂ ਨਾਲ ਰਲ ਕੇ ਕੰਮ ਕੀਤਾ ਸੀ, ਤਾਂ ਕਿ ਜਿਹੜਾ ਕਰੋਨਾ ਵਾਇਰਸ ਦਾ ਅਸਰ ਘੱਟ ਹੋਵੇ, ਲੋਕਾਂ ਦੀਆਂ ਜਿਹੜੀਆਂ ਮੌਤਾਂ ਆ ਉਹ ਘੱਟ ਹੋਣ। ਸੈਂਟਾ ਕਲਾਰਾ ਦੇ ਵਿੱਚ 49ers ਨੇ ਇਹ ਸਪੋਰਟ ਕੀਤੀ ਹੈਗੀ ਆ। ਸੋ ਇਹ ਜਿਹੜੇ 49 ਟੀਮ ਦੇ CEO ਆ, ਇਹਨਾਂ ਨੇ ਪਹਿਲਾਂ ਵੀ ਜਿਹੜੇ ਗਵਰਨਰ ਆ ਗੈਬਨ ਨਿਊਸਮ, ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ, ਜਦੋਂ ਸੈਨੇਟ ਦੀ ਰੇਸ ਰਨ ਕਰ ਰਹੇ ਸੀ, ਉਸ ਟਾਈਮ ਦੇ ਉੱਤੇ ਵੀ ਸਪੋਰਟ ਕੀਤੀ ਸੀ। ਜੀ, ਕੈਲੀਫੋਰਨੀਆ ਦੇ ਵਿੱਚ ਲੋੜੀਂਦਾ ਮੀਂਹ ਤੇ ਸਨੋ ਜਿਹੜੀ ਉਹ ਆ ਰਹੀ ਆ। ਸੋ ਇਹ ਲੇਟੈਸਟ ਸਪਰਿੰਗ ਸਟਾਰਮ ਦੇ ਨਾਲ ਕਹਿੰਦੇ ਆ ਵੀ ਕੁਛ ਰਾਹਤ ਮਿਲੂਗੀ। 3 ਸਾਲਾਂ ਤੋਂ ਸੋਕੇ ਦੇ ਵਿੱਚੋਂ ਲੰਘ ਰਿਹਾ ਕੈਲੀਫੋਰਨੀਆ ਨੂੰ ਇਸ ਦੀ ਬਹੁਤ ਦਰਕਾਰ ਸੀਗੀ। ਵਿੰਟਰ ਜਿਹੜੀ ਆ ਕਹਿੰਦੇ ਕਾਫੀ ਖੁਸ਼ਕ ਹੀ ਲੰਘੀ ਆ। ਕਈ ਮਹੀਨਿਆਂ ਦੇ ਵਿੱਚ ਤਾਂ ਬਿਲਕੁਲ ਵੀ 1 ਇੰਚ ਵੀ, ਮਾੜਾ ਮੋਟਾ ਵੀ ਬੂੰਦ ਵੀ ਜਿਹੜਾ ਉਹ ਮੀਂਹ ਨਹੀਂ ਪਿਆ ਸੀਗਾ। ਸੋ ਅਪ੍ਰੈਲ ਮਹੀਨੇ ਦੇ ਵਿੱਚ ਇਹ ਦੂਸਰਾ ਸਟਾਰਮ ਆ ਰਿਹਾ ਹੈਗਾ ਆ। ਹਾਇਰ ਐਲੀਵੇਸ਼ਨਸ ਦੇ ਉੱਤੇ ਕਹਿੰਦੇ ਵੀ 1 ਤੋਂ 2 ਫੁੱਟ 30 ਤੋਂ 60 ਸੈਂਟੀਮੀਟਰ ਤੱਕ ਸਨੋ ਜਿਹੜੀ ਆ ਉਹ ਪੈ ਸਕਦੀ ਆ ਤੇ ਕਈ ਥਾਵਾਂ ਦੇ ਉੱਤੇ 3 ਇੰਚ ਤੱਕ ਮੀਂਹ ਵੀ ਪਵੇਗਾ। ਸੋ ਵਿੰਟਰ ਸਟਾਰਮ ਵਾਰਨਿੰਗਸ ਉਹ ਇਸ ਟਾਈਮ ਆਲਰੇਡੀ ਚੱਲ ਰਹੀਆਂ ਹੈਗੀਆਂ ਆ। ਔਰੀਗਨ ਦੇ ਬਾਰਡਰ ਦੇ ਨਾਲ ਵੀ, ਉਧਰ ਕੈਸਕੇਡਸ ਦੇ ਵਿੱਚ ਤੇ ਸਿਆਰਾ ਨਵਾਡਾ ਦੇ ਵਿੱਚ ਜਿਹੜੇ ਵੀ ਟਰੈਵਲਰਸ ਆ ਉਹਨਾਂ ਨੂੰ ਕਹਿੰਦੇ ਵੀ ਵਾਈਟ ਆਊਟ ਕੰਡੀਸ਼ਨਸ, ਰੋਡ ਕਲੋਜ਼ਰਸ, ਚੇਨ ਕੰਟਰੋਲਸ ਆ ਉਸ ਦਾ ਸਾਹਮਣਾ ਕਰਨਾ ਪਊਗਾ। ਸਿਆਰਾ ਦੇ ਵਿੱਚੋਂ ਕਹਿੰਦੇ ਜਿਹੜਾ ਵੀ ਕੋਈ ਲੰਘੂਗਾ ਅੱਜ, ਉਹਨਾਂ ਦੇ ਲਈ ਕਾਫੀ ਮੁਸ਼ਕਲ ਜਿਹੜੀ ਉਹ ਹੋਊਗੀ। ਸੋ ਇੱਕ ਵੈਲਕਮਿੰਗ ਸਾਈਨ ਆਪਾਂ ਕਵਾਂਗੇ। ਕੈਲੀਫੋਰਨੀਅਨਸ ਤੇ ਖੁਸ਼ ਹੁੰਦੇ ਆ ਜਦੋਂ ਵੀ ਪਹਾੜਾਂ ਦੇ ਵਿੱਚ ਬਰਫ਼ ਜਾਂ ਮੀਂਹ ਪੈਂਦਾ ਆ। ਸੋ ਆਪਾਂ ਨੂੰ ਦਰਕਾਰ ਰਹਿੰਦੀ ਆ, ਅਕਸਰ ਪਾਣੀ ਜਿਹੜਾ ਸਾਡਾ ਮੁੱਕਿਆ ਰਹਿੰਦਾ ਆ। ਸੋ ਹੁਣ ਡਰਾਊਟ ਦੇ ਵਿੱਚ ਜੂਝਦੇ ਹੋਏ ਇਹ ਜਿਹੜੇ ਵਿੰਟਰ ਸਟਾਰਮਸ ਆ ਉਹਨਾਂ ਦਾ ਆਪਾਂ ਨੂੰ ਜਿਹੜਾ ਉਹ ਵੈਲਕਮ ਕਰਦੇ ਆ।
ਸੋ ਜ਼ਿਆਦਾ ਮੀਂਹ ਪਵੇ, ਜ਼ਿਆਦਾ ਸਨੋ ਪਵੇ ਤਾਂ ਚੰਗੀ ਹੀ ਗੱਲ ਆ। ਜੀ, ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਡਾਓ ਜੋਨ ਇੰਡਸਟਰੀਅਲ ਉੱਪਰ ਗਿਆ ਹੈਗਾ, ਨੈਟਫਲੈਕਸ ਇੱਕ ਵਾਰੀ ਫੇਰ ਥੱਲੇ ਨੂੰ ਲੁੜਕਿਆ ਹੈਗਾ। ਜੀ ਬਿਲਕੁਲ। ਸੋ ਡਾਓ ਜੋਨਸ ਅੱਜ 250 ਪੁਆਇੰਟ ਚੜ੍ਹਿਆ, 35,100 ਤੇ 61 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 3 ਪੁਆਇੰਟ ਦੀ ਗਿਰਾਵਟ ਦਰਜ ਹੋਈ, 4459 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 167 ਪੁਆਇੰਟ ਦੀ ਗਿਰਾਵਟ ਆਈ, 13,400 ਤੇ 53 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1957 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $102 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 2.85% ਦੇ ਉੱਤੇ। ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 41,575 US ਡਾਲਰ ਦੇ ਬਰਾਬਰ ਰਿਹਾ ਹੈਗਾ ਆ। ਇੱਕ US ਦੀ ਕੀਮਤ ਇੰਡੀਆ ਦੇ 76 ਰੁਪਏ ਤੇ 26 ਪੈਸੇ ਦੇ ਬਰਾਬਰ ਰਹੀ ਆ। ਇੱਕ US ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਜੀ ਬਿਲਕੁਲ। ਸੋ ਜਿਹੜਾ ਤੁਸੀਂ ਗੱਲ ਕਰ ਰਹੇ ਸੀ, ਅੱਜ 35% ਜਿਹੜਾ ਆ ਸਟਾਕ ਆ ਨੈਟਫਲਿਕਸ ਦਾ ਅੱਜ ਦੇ ਵਿੱਚ ਉਹ ਡਿੱਗਾ ਸੀਗਾ। ਸੋ ਹੁਣ ਆਪਾਂ ਲੈਂਦੇ ਹਾਂ ਜੀ ਹਰਜੋਤ ਸਿੰਘ ਜੀ ਇੱਥੇ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।